ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 25 ਨਵੰਬਰ ਦਿਨ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਔਰ ਪ੍ਰਤਾਪ ਸਿੰਘ ਫਰੈਜ਼ਨੋ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਓ ਆਪਣੇ ਅੱਜ ਦੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਤਾਂ ਮਿੰਟੂ ਜੀ, ਪੰਜਾਬ ਦੇ ਵੱਲੋਂ ਕਿਸਾਨ ਜਿਹੜੇ ਆ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ, ਉਹੀ ਜਿਹੜੀ ਮੁੱਖ ਖਬਰ ਰਹੀ। ਹਰਿਆਣਾ ਸਰਕਾਰ ਰਾਹ ਦਾ ਰੋੜਾ ਬਣੀ ਰਹੀ। ਕੀ ਕੁਛ ਵਾਪਰਿਆ? ਦੇਖੋ, ਇਹ ਕਹਿਣਾ ਚਾਹੀਦਾ ਕਿ ਕੀ ਕੁਛ ਨਹੀਂ ਵਾਪਰਿਆ। ਔਰ ਜਦੋਂ ਆਪਣਿਆਂ ਦੇ ਹੱਥੋਂ ਵਾਪਰਦਾ ਤੇ ਡਾਢਾ ਦੁੱਖ ਹੁੰਦਾ। ਅਸਲ ਦੇ ਵਿੱਚ ਗੱਲ ਕੀ ਆ ਕਿ ਦੋਹਾਂ ਹੀ ਸੂਬਿਆਂ ਨੂੰ ਨੁਕਸਾਨ ਆ, ਪੰਜਾਬ ਤੇ ਹਰਿਆਣੇ ਨੂੰ ਸਭ ਤੋਂ ਜ਼ਿਆਦਾ। ਕਿ ਜੇ ਇਸ ਵੇਲੇ ਵੇਖੀਏ, ਸਭ ਤੋਂ ਜ਼ਿਆਦਾ ਫਰਕ ਪੈ ਗਿਆ ਜਿਹੜਾ, ਵੈਸੇ ਤਾਂ ਫਰਕ ਇਹਨਾਂ ਦਾ ਪੁਰਾਣਾ ਹੀ ਆ, ਜੇ ਕਹੀਏ ਕਿ ਦੂਰ ਦੂਰ ਹੋ ਗਏ ਸੂਬੇ ਤਾਂ ਪੰਜਾਬ ਤੇ ਹਰਿਆਣੇ ਜਾਂਦੇ ਦੇਸ਼ ਬਣ ਗਏ ਹੁੰਦੇ ਆ। ਮਾਰ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਗਈਆਂ ਨੇ, ਪੱਥਰ ਰੱਖ ਦਿੱਤੇ ਗਏ ਨੇ, ਜਿਸ ਤਰ੍ਹਾਂ ਇੱਧਰੋਂ ਕੋਈ ਟਰੈਕਟਰ ਨਹੀਂ ਟੈਂਕ ਚੜ੍ਹ ਕੇ ਆਉਂਦੇ ਹੋਣ। ਤੇ ਸਾਰੇ ਬਾਰਡਰ ਪੁਆਇੰਟ ਜਿਹੜੇ ਸੀਗੇ ਉਹ ਤੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ, ਅੱਗੇ ਤਾਂ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਸੀਲ ਕਰ ਦੇਵਾਂਗੇ। ਪਰ ਜਿਸ ਤਰੀਕੇ ਨਾਲ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ, ਬਹੁਤ ਬੜੀ ਬੇਚੈਨੀ ਜਿਹੀ ਹੁੰਦੀ ਹੈ ਵੇਖ ਕੇ ਕਿ ਇਹ ਚੱਲ ਕੀ ਰਿਹਾ। ਦੇਖੋ, ਉਹੀ ਕਿਸਾਨ ਤੇ ਰਾਣੇ ਨਾ ਜਿਹਨਾਂ ਨੂੰ ਤੁਸੀਂ ਗੱਲਬਾਤ ਵਾਸਤੇ ਬੁਲਾ ਰਹੇ ਤੇ ਉਹੀ ਕਿਸਾਨ ਤੇ ਰਾਣੇ ਜਿਹਨਾਂ ਨੂੰ ਤੁਸੀਂ ਇਸ ਤਰ੍ਹਾਂ ਬੇਗਾਨਗੀ ਦਾ ਅਹਿਸਾਸ ਕਰਵਾ ਰਹੇ ਜੀ। ਹੁਣ ਉਹਨਾਂ ਨੇ ਕਿਹੜਾ ਜਾ ਕੇ ਉੱਥੇ ਲਾਲ ਕਿਲੇ ਤੇ ਝੰਡਾ ਚੜਾਉਣਾ। ਹੁਣ ਵੀ ਤੇ ਆਹੀ ਗੱਲ ਆਖਣੀ ਹੈ ਨਾ ਕਿ ਹਾਂ ਭਾਈ, ਸਾਡੀ ਗੱਲਬਾਤ ਜਿਹੜੀ ਆ ਸੁਣੋ ਦੇਸ਼ ਵਾਸੀਓ, ਅਸੀਂ ਆ ਪੈਗਾਮ ਲੈ ਕੇ ਆਏ ਹਾਂ, ਅਸੀਂ ਆਪਣੀ ਮੰਗ ਲੈ ਕੇ ਆਏ ਤਾਂ ਸੁਣ ਲਓ। ਕਿੱਡੀ ਕੁ ਗੱਲ ਹੈ। ਤੁਸੀਂ ਕੋਈ ਥਾਂ ਮੁਕਰਰ ਕਰ ਸਕਦੇ ਹੋ, ਤੁਸੀਂ ਉਹਨਾਂ ਨੂੰ ਇੱਕ ਜਗ੍ਹਾ ਦੇ ਸਕਦੇ ਹੋ, ਤੁਸੀਂ ਇੱਕ ਗਿਣਤੀ ਤੈਅ ਕਰ ਸਕਦੇ ਸੀ ਕਿ ਇੰਨੇ ਕੁ ਕਿਸਾਨ ਆਇਓ ਭਾਈ, ਅਸੀਂ ਗੱਲਬਾਤ ਸੁਣ ਲਵਾਂਗੇ, ਇੰਨੇ ਕੁ ਚੇਚੂ ਆ ਜਾਏ, ਕਰੋਨਾ ਚੱਲਦਾ। ਤਾਂ ਮੇਰੇ ਖਿਆਲ ਦੇ ਨਾਲ ਕਿਸਾਨ ਸ਼ਾਇਦ ਇਸ ਗੱਲ ਤੇ ਵੀ ਸਹਿਮਤ ਹੋ ਜਾਂਦੇ। ਪਰ ਜਦੋਂ ਹੁਣ ਇਹ ਰਵੱਈਆ ਹੀ ਅੜੀਆ ਲਿਆ ਕਿ ਕਿਸੇ ਪਾਸੇ ਆਉਣਾ ਹੀ ਨਹੀਂ, ਇੱਕ ਪਾਸੇ ਵਿਖਾਵੇ ਦੇ ਤੌਰ ਤੇ ਸੱਦਾ ਭੇਜ ਦੇਣਾ ਔਰ ਦੂਸਰੀ ਤਰਫ ਇਸ ਤਰ੍ਹਾਂ ਦੀ ਬੈਰੀਕੇਡਿੰਗ ਕਰਦੇ ਨੇ, ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਹੁੰਦਾ ਆਇਆ। ਅਸੀਂ ਦੇ ਦਹਾਕੇ 'ਚ ਵੀ ਇਸ ਤਰ੍ਹਾਂ ਹੋਇਆ ਸੀਗਾ ਕਿ ਗੱਲਬਾਤ ਦਿਖਾਈ ਜਾ ਰਹੀ ਸੀਗੀ ਕਿ ਸਿੱਖਾਂ ਨਾਲ ਨਿਰੰਤਰ ਕੀਤੀ ਜਾ ਰਹੀ, ਅਕਾਲੀਆਂ ਨਾਲ ਨਿਰੰਤਰ ਕੀਤੀ ਜਾ ਰਹੀ ਹੈ, ਪਰ ਅੰਦਰ ਖਾਤੇ ਕਿਵੇਂ ਚੀਜ਼ਾਂ ਨੂੰ ਉਭਾਰਿਆ ਜਾ ਰਿਹਾ ਸੀ, ਮੌਕਾ ਦਿੱਤਾ ਜਾ ਰਿਹਾ ਸੀਗਾ, ਦੂਰ ਅੰਦੇਸ਼ਤਾ ਵਰਤੀ ਜਾ ਰਹੀ ਸੀਗੀ ਕਿ ਸਮਾਂ ਆਉਣ ਤੇ ਅਸੀਂ ਇਹ ਸਾਰਾ ਕੁਛ ਜਿਹੜਾ ਪੋਲੀਟੀਕਲੀ ਕੈਚ ਕਰਾਂਗੇ। ਹੋਇਆ ਵੀ ਬਾਅਦ ਦੇ ਵਿੱਚ। ਤਾਂ ਵੈਸਾ ਹੀ ਵਰਤਾਰਾ ਅੱਜ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਗੱਲਬਾਤ ਵਾਸਤੇ ਤੁਸੀਂ ਕਹਿੰਦੇ ਹੋ ਕਿ ਆਓ, ਫਿਰ ਤੁਸੀਂ ਉਸ ਗੱਲਬਾਤ ਨੂੰ ਪ੍ਰਚਾਰਦੇ ਵੀ ਹੋ, ਸੱਦੇ ਵੀ ਦਿੰਦੇ ਹੋ, ਪਰ ਦੂਸਰੇ ਪਾਸੇ ਤੁਸੀਂ ਇਸ ਤਰ੍ਹਾਂ ਦਾ ਇੱਕ ਰੁਖ ਵੀ ਰੱਖਦੇ ਹੋ। ਖੈਰ, ਕਾਫੀ ਕੁਛ ਹੋਇਆ ਅੱਜ ਦੇ ਦਿਨ ਦੇ ਵਿੱਚ। ਜੇ ਮੈਂ ਤੁਹਾਨੂੰ ਸਿਲਸਿਲੇਵਾਰ ਤਰੀਕੇ ਦੇ ਨਾਲ ਦੱਸਾਂ ਤਾਂ ਕਿਸਾਨ, ਕਿਉਂਕਿ ਦੇਖੋ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਪਹੁੰਚਣਾ ਤੇ ਬਹੁਤ ਸਾਰੇ ਕਿਸਾਨ ਉਹਨਾਂ ਦੇ ਪ੍ਰਬੰਧਾਂ ਵਾਸਤੇ ਉੱਥੇ ਪਹੁੰਚਣਾ, ਜਿਹੜੇ ਬਾਰਡਰ ਪੁਆਇੰਟ ਸੀਗੇ, ਤਾਂ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ। ਅੱਜ ਬਿਲਕੁਲ ਕਹਿ ਲਓ, ਜਿਸ ਤਰ੍ਹਾਂ ਕਿ ਮੈਂ ਅੱਗੇ ਹੀ ਦੱਸਿਆ, ਬਹੁਤ ਦੂਸਰੇ ਦਰਜੇ ਦੇ ਇੱਕ ਤਰ੍ਹਾਂ ਨਾਲ ਮੰਨ ਕੇ ਟਰੀਟ ਕੀਤਾ ਗਿਆ। ਤਾਂ ਜਦ ਇਹ ਉੱਥੇ ਬੈਠੇ ਆ ਤਾਂ ਨਾਲ ਹੀ ਖਬਰ ਆ ਗਈ ਕਿ ਜਿਹੜੇ ਹਰਿਆਣੇ ਦੇ ਕਿਸਾਨ ਸੀ, ਹਾਲਾਂਕਿ ਇਹਨਾਂ ਨੇ ਫੜੋ ਫੜਾਈ ਕੀਤੀ ਆ ਤੇ ਚਲੋ ਜਿੰਨੇ ਕੋਈ ਕਿਸਾਨ ਸੀ, ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਹੇਠ ਉਹ ਤੁਰ ਪਏ ਦਿੱਲੀ। ਹੁਣ ਅਸੀਂ ਇੱਥੇ ਇੱਕ ਚੀਜ਼ ਦਾ ਨਖੇੜਾ ਕਰਨੀਏ ਕਿ ਸਮੁੱਚਾ ਹਰਿਆਣਾ ਸਾਡੇ ਉਲਟ ਨਹੀਂ ਹੈ ਜੀ। ਹਰਿਆਣੇ ਦੇ ਵਿੱਚੋਂ ਬਾਰਡਰ ਤੇ ਬੈਠੇ ਬੰਦਿਆਂ ਵਾਸਤੇ ਪਨੀਰ ਪਕੌੜੇ ਵੀ ਆ ਰਹੇ ਆ, ਉਧਰ ਮੁੰਡੇ ਬਣਾ ਕੇ ਲੈ ਕੇ ਆ ਰਹੇ ਆ। ਹਰਿਆਣੇ ਵਾਲੇ ਬੈਰੀਕੇਡਿੰਗ ਮਿੱਥਦੇ ਹੋਏ ਉਧਰ ਨੂੰ ਕੂਚ ਕਰ ਗਏ। ਗੁਰਨਾਮ ਸਿੰਘ ਚੜੂਨੀ ਦਾ ਜਿਹੜਾ ਜਥਾ ਸੀਗਾ
उन्होंने पहला अंबाले बैरीकेडिंग तोड़ी, उत्थे एक मुंडा वाटर कैनन ते चढ़ गया, तुसीं देखिया होना अज दे दिन दा हीरो गिणिया गया। बिल्कुल वो उत्ते चढ़ गया और बंद करके वाटर कैनन नूं मार के पुठी छाल ते वो ट्राली च हो गया हो गया। अज बहुत ट्रेंड कर रहा वीडियो। तो ये चीज़ देखो कि वो उतों निकल के कुरुक्षेत्र चल जाते हैं, तो कुरुक्षेत्र के भी उन्होंने रोकने का यतन किया जाता, कुरुक्षेत्र च भी नहीं रुकते। फिर हुण वो पीपली पहुंच गए सी। मैं अंतम आखिरी बार जो अपडेट लई आ कहते पीपली पहुंच गया वो जता, तो उत्थे रोटी टुक करके बैठे आ, रोटी पानी उन्होंने छकना। तो उस तो बाद फिर वो निर्णय करनगे कि असीं हाईते ही बहना आ कि जां अगे जाना। कह सकते हैं कि हरियाणे वाले जिहड़े सारे साडे उल्ट नहीं है, वो तो अपने अपने खट्टर के हथों वो भी पीड़ित आ। उन्होंने अपने आगू जिहड़े फड़ा के उन्होंने थाणियां दे विच सुट रखे आ, उन्होंने रोकिया जा रहा है। ये चीज़ जी वो वेखनी दिलचस्प रहेगी कि हरियाणे के विचों होर किन्ने को किसान कल नूं उठते आ। पंजाब दे विचों ते देखो वहीरां कट के लोग जाणगे, बेशक उत्थे एंट्री ना मिले। हरियाणे दे विच तुसीं देखियो ये एक लामिसाल लड़ाई बनन जा रही है। मेरा अपना एक निक्का जिहा तजर्बा है जिंदगी का, उहदे आधार पर मैं कह रहा कि एक लामिसाल लड़ाई बनन जा रही है, जिहड़ी आर्थिक मुहार से लड़ी जा रही है, जिहदे विच कोई जात की कह लो खास लड़ाई नहीं है, कोई मजहब की कोई खास लड़ाई नहीं है, कोई धर्म की विशेष लड़ाई नहीं है, सिर्फ एक आर्थिकता। और आर्थिकता के विच भी की आ कि वड्डा आड़तिया भी आ, छोटे तो छोटा किसान भी है। तो इस करके मेरा मनना है कि ना सिर्फ बार्डर पे जाके ना मिसाल इकट्ठ होएगा, बल्कि ये लड़ाई भी एक तरह का तारीखी बन जा रही है। मैनू नहीं लगता जिस तरह का पंजाबियों का जज्बा डुल के पैदा विखाई दिता, जिस तरीके की तैयारी है, जिस तरीके का अंदरों मनोबल है पंजाबियों का, मैनू नहीं लगता छेती निबड़ जूगा। जे तो केंद्र इस मसले को निबेड़ देवे तो भावें कल ही निबड़ जाए, पर जे केंद्र आखे कि मैं अड़ के रहना, तो मैनू नहीं लगता कि पंजाबी छेती इस लड़ाई को छड़ दे। लड़ाई लम्मी जाऊगी जिस तरीके का, क्योंकि 6-6 महीने का राशन रखे बैठे ट्रालियां दे विच। हालांकि कुछ किसान जथेबंदियों के अगुआ ने कहा कि असीं बैरीकेडिंग तोड़ के भी अगे बढ़न का यतन करांगे। विचों किसान कुछ बाइट दे रहे थे, मैं शायद आगू ना ही हो, पर कुछ किसान आगू कह रहे थे नहीं असीं कुछ भी वायलेंट नहीं होना, असीं भी कुछ भी नहीं करना, जिथे कहेंगे असीं उत्थे बैठ जावांगे। कुछ कह रहे कि हफ्ते वास्ते, कुछ कह रहे कि अणमिथे समय वास्ते। ये चीज़ जिहड़ी है वो थोड़ी जी एक दूसरे नालों कह लो कि कंट्राडिक्ट है, पर लगता इहो आ कि लम्मा चलेगा, गेम लम्मा चलेगा। हरियाणे वालियां ने की किया कि अज की तारीख के 144 ते लाई सीगी। इस तो इलावा जे सेंटर की गल करोगे तो सेंटर ने की किया कि मालवे के विच तुहानूं पता ही हमेशा संघर्ष है जिहड़ा वो बहुत वध चढ़ के हिस्सा लैंदा है। किसान का मामला होवे, चाहे सियासत का मामला होवे, धर्म का मामला होवे, मालवे के विचों संघर्ष बहुत वध चढ़ के निकलदा। तो इत्थे की होया कि जिहड़ियां मालवे च मुसाफर गड्डियां आ रही सी वो रोक दित्तियां गईयां, जबकि उत्थे एक भी कोई कह लो कि धरना नहीं सी चलता रेल पटड़ियां ते। उसका कारण यह सीगा कि ट्रकों पे सॉरी ट्रेनों पे चढ़ के ना चल जाना। फिर इस तो इलावा बसां जिहड़ियां हरियाणा रोडवेज दी बंद कर दित्तियां गईयां कि बसां पे चढ़ के ना चल जान। ते हुण ते ये खबरां भी आउण लग पईयां सीगियां कि कारां नूं जां होर मोटरां नूं भी रोकदे पए सीगे कि भाई किसी तरीके दे नाल किसान जिहड़े आ वो अंदर ना वड़ सकन। पर रिपोर्टां ने कि कुछ किसान दिल्ली दे विच पहुंच चुके आ। जे अगे गल करिए आपां तां साडी जिहड़ी इत्थों दी लीडरशिप है ਉਹਦੇ ਵਿੱਚੋਂ भाजपा वालिਆਂ ਨੂੰ ਛੱਡ के ਤੁਸੀਂ ਕਹਿ ਸਕਦੇ ਹੋ कि ਸਾਰਿਆਂ ਨੇ ਨਿਖੇਧੀ ਕੀਤੀ कि जिस तरीके ਦੀ ਤੁਸੀਂ ਨਾਕਾਬੰਦੀ ਕਰ ਦਿੱਤੀ ਆ, बहुत अलग थलग कर दिता पंजाब ਨੂੰ ਤੁਸੀਂ। इस तो इलावा लंगोवाल साहब ने कहा कि असीं हरेक प्रकार की सहायता जिहड़ी आ वो अपने गुरधामां ते ਜਿਹੜੇ नेड़े होणगे ਉੱਥੋਂ पहुंचदी करांगे। इस तो इलावा ਜਿਹੜੇ ਹੈਗੇ ਆ ਸੁਖਬੀਰ ਸਿੰਘ ਬਾਦਲ भी बाहर सिमरत कौर बादल उन्होंने भी नखेधी की आ। यानी लीडरशिप सारी जी नखेधी कर रही है हरियाणे के इस रवैये की। पर इस तो इलावा जी चीज़ वेखण वाली है वो इहो ही आ कि किसान जथेबंदियां का जोश है जोड़ा सारिया चीज़ां वापरियां ने सारे दिन के विच, वो जोश मट्ठा नहीं पिया किसी भी किस्म तो। इन्होंने चिंता नहीं की, किसी भी पक्ष तो घबराए नहीं है।
जोश डाढा उमड़दा पिया। जिन्हों भी तुसीं पुछोगे वो कहंदा कि कोई गल नहीं है, आवांगे आवांगे नहीं तो कुछ करके ही उड़ांगे, मतलब कि आवांगे तो जित के आवांगे। ऐसी जदों तुहाडी मनो अवस्था होवे तो मेरे ख्याल दे नाल हौसला जिहड़ा ना वो बहुत चरम ते पहुंच जाता है। सो देखते हुण कल की बनदा। अज दा दिन जिहड़ा वो इस तरह दी सरगर्मियां भरपूर रहा वा। ते बाकी जिहड़ी हुण इस वेले दी खबर है वो इहो ही आ कि तैयारियां ने ऐन तैयारियां, इत्थे मौसम थोड़ा खराब हो गया, मुंडे जिहड़े आ वो बैठे आ उत्थे, बजुर्ग जिहड़े आ वो भी बैठे जिथे पहुंचे आ। पर इस तो इलावा जिन्हां ने कल नूं तुरना वो ना ते मौसम नूं कोई मद्देनज़र रख रहे ने ते ना ही सरकार दे जिहड़ी खट्टर सरकार है ਉਹਦੇ कोई डराया जां ਉਹਦੇ कोई बैरीकेडिंग देख के कोई थोड़ा घबराए ने, ऐसा नहीं है। वो कहते कि असीं चाहांगे जो भी हुंदा वेखी जाऊगी, वड़न देणगे तद ठीक है, धरना लाउणा पिया तद ठीक है। एक सुरता है इस संघर्ष की, जे तुसीं क्वालिटी देखोगे एक हिंसात्मक कार्रवाई तो दूर है ही है, पर दूसरे पासे एकजुटता, एक सारता, ये भी एक विलक्षण बन गई है इस संघर्ष की। सारे कहते कि किसान जथेबंदियां ने बहुत बार जिस तरह का भी फैसला लैणगे वो सानूं कबूल होगा। देखते हैं कि कल नूं किस तरह का फैसला लिया जाता, कि हल्ला मार के अगे वधण का यतन किया जाता तो उस सूर दे विच सिੱਟੇ की हो सकते हैं, जां किसान जथेबंदियां का यही फैसला रहेगा कि असीं उत्थे बैठ जाने जिथे सानूं बिठाया जाऊगा, पर अगली जिम्मेवारी प्रशासन की रहेगी। और देखते हैं की बनता कल। जी देखो पंजाबियों ने तो दुनिया ਨੂੰ ਜਿੱਤਣ ਵਾਲਾ ਜਿਹੜਾ ਸਿਕੰਦਰ ਆ ਉਹਦੇ ਨਾਲ ਅੱਡਾ ਲਾ ਲਿਆ ਸੀ। ਇਹ ਤੇ ਚਲੋ ਫਿਰ ਮੋਦੀ ਆ ਇਕੱਲਾ, ਸੋ ਐਸੀ ਕੋਈ ਗੱਲ ਨਹੀਂ। ਪੰਜਾਬੀਆਂ ਦੇ ਵਿੱਚ ਜੁਝਾਰੂਪਨ ਬਹੁਤ ਚਿਰ ਤੋਂ ਆ ਤੇ ਵਾਕਿਆ ਹੀ ਮਿੰਟੂ ਜੀ ਸ਼ੰਭੂ ਬਾਰਡਰ ਦੇ ਉੱਤੇ ਤਾਂ ਅਟਾਰੀ ਬਾਰਡਰ ਵਰਗੀਆਂ ਜਿਹੜੀਆਂ ਪਰਿਸਥਿਤੀਆਂ ਜਿਹੜੀਆਂ ਇਹਨਾਂ ਨੇ ਬਣਾ ਛੱਡੀਆਂ ਵੀ ਪਤਾ ਨਹੀਂ, ਜਿੱਦਾਂ ਤੁਸੀਂ ਕਹਿੰਦੇ ਵੀ ਦੋ ਵੱਖੋ ਵੱਖਰੇ ਦੇਸ਼ ਹੀ ਜਿਹੜੇ ਇਹਨਾਂ ਨੇ ਕਰ ਦਿੱਤੇ ਹੋਣ। ਸੋ ਕੋਈ ਨਹੀਂ, ਸ਼ਾਬਾਸ਼, ਲੱਗੇ ਰਹੋ ਸਾਰੇ ਜਣੇ, ਆਪਾਂ ਇਹਨਾਂ ਦੇ ਨਾਲ ਆ, ਕੋਈ ਐਸੀ ਗੱਲ ਨਹੀਂ। ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਹੁਣ ਜਵਾਬ ਮੰਗਿਆ ਹੈ। हाँ जी, आप जी गल करके आए हैं ना कि कुछ किसानों को इन्होंने गिरफ्तार कर लिया सीगा, तो वो एक इन्हों का संगठन हैगा हरियाणा प्रोग्रेसिव फार्मर्स एसोसीएशन, उन्होंने जाके रिट पाई आ हाई कोर्ट के विच, ते फिर उहदे ते एमरजेंसी कह लो कि सुनवाई भी होगी, नहीं तो आम तौर पर कोरोना के विच जल्दी सुनवाई नहीं होंगी। तो उन्होंने तट फट इन्हों कहा कि भाई तुसीं जवाब दाखिल करो। कल नूं इन्होंने जवाब दाखिल करना, हुण सरकार किस तरह उन्होंने हिरासत नूं कानूनी पक्ष तो सही ठहरा के उत्थे पेश करती है, देखना पऊगा। पर यह जरूर है कि 34 के करीब दसदे कि गिरफ्तारियां जिहड़ियां होईयां ने, वड्डे आगू जिहड़े 34 के करीब फड़े गए। तो जिवें गल मैं कही है कि मसला हरियाणे पंजाब का नहीं, मसला इस वेले बीजेपी सरकार ते किसानां दा है। ते किसान भी की है कि एक मुट्ठी भर किसान उठे आ देश के विचों। ते दूजी चीज़ ये है कि जिहड़ा सवाल चुक्या जाता कि दूसरे किसान क्यों नहीं उठे, तो मैं हमेशा कहना हुंदा कि एक दी मुठ दे विच मोती आ ते दूसरे दी मुठ दे विच मिट्टी आ। वो जिहड़ी मिट्टी आ उहनूं जे कोई खोड़ पै जाए तो कहूँ लै जा, ते जिहदे मुट्ठी दे विच मोती आ वो ते भाई अगों विरोध करूगा, गुੱਟ वड्ढ के लै जाओ ते लै जाओ। तां साडी मुट्ठी दे विच मोती आ, असीं वो लोग आ जिन्हां ने मेहनत दे नाल इह मोती पाया वा, तां सानूं डर लगदा कि वो गवाच ना जाए। आही फर्क आ। बाकी देखो इस देश दे विच जे आपां देखीए इस वेले जो माहौल आ, मैं उहदे मद्देनज़र ही गल करदा कि साडे पंजाब दे विच एक जरूर जिस तरह तुसीं कहा कि सिकंदर नूं रोकिया, सिकंदर नूं नहीं बहुत वड्डे वड्डे जाबरां नूं रोकिया उन्होंने। बाबे नानक ने एक नवें किस्म का इनकलाब इत्थों ही सिरजिया सीगा, बाबर नूं जाबर कहते। तो वो चीज़ां जिहड़ियां बंदा सिंह बहादुर, दुल्ला भट्टी, इन्हां दी एक नावरी दी रीत रही है, नावरी दी रीत रही है कि नहीं सत्ता सिंघासन दे गुलाम नहीं बने, इन्होंने तो उल्टाए ने सब। और किसान संघर्षां का भी एक इतिहास है, कते आपां वक्त रहिंदे बोलांगे। खैर दूजी चीज़ जिहड़ी है वो ये है कि सानूं जिहड़ा सब तो वड्डा शिकवा, ठीक है हरियाणा साडा मन चक्कर करूगा ही करूगा, पर जे तुसीं देखोगे तो साडे उल्ट कौन भुगत रहा, सब तो ज़्यादा उल्ट भुगत रहा है इस वेले भारतीय मीडिया। हुण भी नहीं दिखा रहा कि किस तरह एक स्टेट नूं, एक सूबे नूं, एक प्रांत नूं ਅੱਡ ਛੱਡ कर दिता गया इस देश के विचों। पहला उन्होंने आर्थिक नाकेबंदी की जाती है, गड्डियां रोकियां जांदियां, हुण उन्होंने किसानां नूं रोक दिता जाता। फिर वो बुद्धिजीवी वर्ग जिहड़ा जमहूरीयत कही जाता, चाहे वो सज पिछाकड़ी हो चाहे वो खब पिछाकड़ी हो, दोनों च ला लो, वो जमहूरीयत की दवाई दिंदे आ। अज जे
देखिए किसान अंदोलन तो फैडरल सिस्टम की सलामती का हिला भी उन्होंने नजर नहीं आ रहा। बुद्धिजीवी वर्ग भी जोड़ा बुद्धिजीवी वर्ग मैं समझदा बन चुका। पर जे तुसी देखो कि इस देश की चुप्पी ना इस देश लिए खतरनाक साबित होने जा रही है। तुसी याद रखना क्योंकि देखो दलितां की एकता हैगी उन्हां तो डरदे शायद रिजर्वेशन नूं हाले ना पैण, पर जिवें कॉरपोरेट वास्ते बैंकिंग सैक्टर खोल रहे हैं या अबानी अडानी सीधा बैंक भी चला सकती है। ऐसियां पेशबंदियां ने इन्हां, मैं कोई बिना तक तो गल नहीं कह रहा। फूड नूं कंट्रोल करने का यतन किया जा रहा इन्हां बिलों के राही। इन्हां दा निचोड़ कढोगे तो फूड नूं कंट्रोल करने का ही एम है। जे दूजी चीज़ देखो कि आबादी नूं कंट्रोल करने वाला कानून वो भी पाइपलाइन दे विच आ। गरीबां दियां सबसिडियां खत्म कीतियां जा सकदियां। इंडिया दे विच पब्लिक सैक्टर जिहड़ा खत्म करके जिहड़ा सब सिस्टम है वो खत्म करके कानूनी जी होंगी कैपिटलिज्म जिन्हों आप कह लीए उन्होंने एक विस्तार दिता जा रहा है। ये चीज़ां समझण वालियां, जे कोई नहीं बोल रहा तो वो मर्जी है, पर पंजाब बोल रहा। फैडरल सिस्टम से बहुत बड़ी चूक हुई है, वह भी अंश है इस लड़ाई के। इस लड़ाई के खुद मुख्तियारी का भी अंश है। इस लड़ाई के जे तुसीं देखोगे तो इस देश नूं बन के रखण वाले संविधान के जिदा कह लो कि इस वे परत के सूई कढ़ी जा रही है, उस चीज़ की भी मुखालफत है। ये चीज़ समझने की जरूरत है कि हक हकूक की या कह लो इंडिया की इस वे वाहिद एक लड़ाई है जी आर्थिक मुहाज से लड़ी जा रही है, जिसे कोई धर्म मजहब जात भाईचारे का ऐसा कोई रोल नहीं है। तो ये हुण देखो जो भी आ कोर्ट कचहरियां की करदियां, पर मेरे ख्याल के नाल जिहड़े दूसरे वर्ग मैं गिनाए आ उन्होंने भी समझ जाना चाहिए कि इस वेले ये नहीं है कि तुसी मुखालफत करो ये सिखां की लहर है, पंजाबियों की लहर है या कली किसानों की कुछ पूंजीपति किसानों की गेम, ऐसा नहीं है। ये समुचे पंजाब की लड़ाई है और ये लड़ाई कई पक्ष तो तुहानूं देखनी पएगी। इत्थे ते वेख लो कि नौजवान भी मैदान च आ, साडे कला वाले जिहड़े कलाकार है वह भी मैदान दे विच, पत्रकार तक भी मैदान दे विच आ। इन्नी ज़्यादा एकजुटता तुसीं इस वेले मेरे ख्याल दे नाल करंट सिनारियो ते किते नहीं देखी। वाकई बिल्कुल जी। अगली गल करिए पंजाब की भाजपा का बयान सुन लें। कहते अमन कानून के मद्देनज़र चक्के हरियाणा ने एक कदम, लगता है इन्होंने बोरिया बिस्तरा गोल करके पंजाब तो तुरी जाना। हुण मदन मोहन मित्तल बोल रहे थे, इन्हों की स्टेटमेंट बिल्कुल विरुद्ध आगू ने। मैनू नहीं लगता कि कोई अपनी उम्र के हिसाब किताब न बोल रहे। जे अमन कानून की गल करनी है तो मैं इन्हों 36 घटनावां दस सकदा कि हाथरस के जो होया सी अमन कानून के लिहाज नाल छोटी घटना सी। दसो उत्थे की हो गया? फिर जिउंदा पुजारी साड़िया गया राजस्थान के कांग्रेस की सरकार उन्होंने दिनों से छोटी घटना है। बहुत वड्डियां घटनावां वापरदियां। अमन कानून को तुसीं किस पक्ष तो देख रहे हो? मैं तो खुद हैरान हाँ, एक बजुर्ग नेता कैसी बेवकूफाना अहमकाना गल कर रहा है। अमन कानून देखो, जिस संघर्ष के 2.5 महीने का समा बीत गया, किते एक गाल तक नहीं निकली, किते एक ढला तक नहीं चलिया, तुसीं उहनूं अमन कानून लई खतरा मनोगे यार? फिर तो तुहाडे दिमाग का इलाज चलना चाहिए कि तुसीं किस तरह सोच रहे हो, किस तरह विचार करना। कोई उन्होंने निजी हैसियत से टिप्पणी नहीं करनी चाहता। मैं सिर्फ कहना कि ये बिल्कुल जिदा कह लगी ना कि उन्होंने लिहाज नाल, उन्होंने उम्र के हिसाब नाल, उन्होंने सियासी तजर्बे के हिसाब नाल बेवकूफाना बयान है कि अमन कानून का भी खतरा है ना कि जे मान लो ये संघर्ष वायलेंट होता है। हाँ, जे तुसीं ये कहते हो कि सानू डर है इस चीज़ का, तो डर तो हरेक चीज़ का। हुण जिद्दां गुज्जर आके उत्थे बैठ गए सीगे रेलवे ट्रेनां ते उन्होंने परड़ियां फट भी दित्तियां राजस्थान के नाल दी गल है पंजाब के संघर्ष के नाल दी गल। तो उत्थे की तुसीं ऐसा कुछ कर दिता? सारे स्टेट की जिहड़ी रेलवे आवाजाही बंद कर दी? नहीं, ऐसा कुछ नहीं किया। कि तुसीं उत्थे दी सरकार बर्खास्त कर दी? नहीं, तुसीं ऐसा कुछ नहीं किया। कि तुसीं उत्थों दे सूबे नूं, राजस्थान के सूबे नूं दूजे सूबे दे नालों कट दिता? ऐसा कुछ नहीं किया। जब किसान तुहाडे नाल गलबात कर रहे हैं, वही किसान दिल्ली जाना चाहते हैं। जे तुसीं नहीं जाण देना चाहते तो तुसीं उन्हां नूं कहो कि नहीं भाई इत्थों तक तुहानूं रस्ता मिलेगा, इस जगह पर असीं तुहाडा सारा प्रबंध कर दिंदे, बैठ जाओ भाई आके। किसानां ने एक थां ते बैठना ही है ना। 100 हल कढे जा सकते, पर इस चीज़ को अमन कानून के नाल जोड़ना, जे देखो अमन कानून के नाल जोड़ के देखिए तो उत्थे बैरीकेड किन्ने तोड़े आ? हरियाणे के बंदियां ने तोड़े, हरियाणे के किसानों ने तोड़े। पंजाब का किसान ते जाके बार्डर से बैठ गया बेचारा चुप करके। उन्होंने आख्या कि नहीं, अभी तो रोड़ी भी चक के नहीं उधर मार नहीं
ਸਾਡੀਆਂ ਕਿਸਾਨ ਜਥੇਬੰਦੀਆਂ ਦਾ ਹੁਕਮ ਹੈ, ਅਸੀਂ ਤੇ ਇੱਕ ਡਲਾ ਵੀ ਚੱਕ ਕੇ ਉਹਨਾਂ ਵੱਲ ਨਹੀਂ ਮਾਰਨਾ, ਭਾਵੇਂ ਅਸੀਂ 5 ਲੱਖ ਆ ਜਾਈਏ 500 ਆ ਜਾਈਏ। ਅਮਨ ਕਾਨੂੰਨ ਨੂੰ ਇਸ ਤਰ੍ਹਾਂ ਜੇ ਅਗੇਤਾ ਖਤਰਾ ਮੰਨਿਆ ਜਾਊਗਾ, ਫਿਰ ਤੇ ਪੈਰ ਤੇ ਖਤਰਾ। ਫਿਰ ਤੇ ਜਦੋਂ ਤੁਹਾਡੇ ਵਰਗੇ ਲੀਡਰ ਜਿਹੜੇ ਆ, ਵੱਡੇ ਲੀਡਰ, ਉਹਨਾਂ ਦੀ ਰਹਿਨੁਮਾਈ ਹੇਠ ਤਰ੍ਹਾਂ ਤਰ੍ਹਾਂ ਦੀਆਂ ਯਾਤਰਾਵਾਂ ਨਿਕਲਦੀਆਂ ਨੇ ਜਿਨ੍ਹਾਂ ਤੇ ਫਿਰਕੂ ਰੰਗ ਚੜਿਆ ਹੁੰਦਾ, ਫਿਰ ਤੇ ਉਹਨੂੰ ਵੀ ਅਮਨ ਕਾਨੂੰਨ ਨਾਲ ਜੋੜਿਆ ਜਾ ਸਕਦਾ। ਮੇਰੇ ਖਿਆਲ ਦੇ ਨਾਲ ਅਮਨ ਕਾਨੂੰਨ ਠੀਕ ਹੈ, ਇੱਕ ਸਟੇਟ ਸਬਜੈਕਟ ਹੈ, ਉਹਨਾਂ ਦਾ ਅਧਿਕਾਰ ਖੇਤਰ ਹੈ, ਹਰਿਆਣੇ ਵਾਲਿਆਂ ਦਾ ਅਧਿਕਾਰ ਖੇਤਰ ਹੈ, ਉਹ ਐਸੇ ਫੈਸਲੇ ਲੈ ਸਕਦੇ ਜੇ ਪੰਜਾਬ ਆਪਣਾ ਫੈਸਲਾ ਲੈ ਸਕਦਾ ਸੀ, ਦੋਗਲੀ ਗੱਲ ਨਹੀਂ ਕਰ ਸਕਦੇ। ਪਰ ਜਿਸ ਸੰਘਰਸ਼ ਦੇ ਵਿੱਚ ਇੰਨੀ ਜ਼ਿਆਦਾ ਸ਼ਾਂਤੀ ਰਹੀ ਹੋਵੇ, ਇੰਨੀ ਜ਼ਿਆਦਾ ਸ਼ਾਲੀਨਤਾ ਰਹੀ ਹੋਵੇ, ਉਹਨੂੰ ਘੱਟੋ ਘੱਟ ਇਸ ਤਰ੍ਹਾਂ ਦਾ ਬਹਾਨਾ ਲਾ ਕੇ ਬਦਨਾਮ ਨਹੀਂ ਕਰਨਾ ਚਾਹੀਦਾ। ਤੁਸੀਂ ਕੋਈ ਹੋਰ ਗੱਲ ਕਰੋ, ਉਹ ਗੱਲ ਜੱਜ ਸਕਦੀ ਹੈ। ਸੋ ਇਹਨੂੰ ਅਮਨ ਕਾਨੂੰਨ ਦੇ ਨਾਲ ਜੋੜਨਾ, ਜਿਹਦੇ ਵਿੱਚ ਹਾਲੇ ਤੱਕ ਕੋਈ ਘਟਨਾ ਨਹੀਂ ਵਾਪਰੀ, ਤਾਂ ਮੇਰੇ ਖਿਆਲ ਨਾਲ ਠੀਕ ਨਹੀਂ। ਹਾਂ, ਉਹ ਵਾਪਰ ਜਾਵੇ ਜਾਂ ਫਿਰ ਸ਼ਰਾਰਤਨ ਉਸ ਚੀਜ਼ ਨੂੰ ਅੰਜਾਮ ਦੇ ਦਿੱਤਾ ਜਾਵੇ, ਕੋਈ ਕੁਛ ਨਹੀਂ ਕਹਿ ਸਕਦਾ। ਜੀ ਜੀ, ਦਿੱਲੀ ਵਾਲਿਆਂ ਨੇ ਵੀ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਵੀ ਕਿਸਾਨਾਂ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ ਆ, ਸੋ ਉਹ ਕੀ ਕਰਨਾ ਚਾਹੁੰਦੇ ਨੇ ਜੀ ਹੁਣ ਕਿਸਾਨਾਂ ਦੇ ਨਾਲ? ਨਹੀਂ, ਉਹਨਾਂ ਨੇ ਵੀ ਕਹਿ ਦਿੱਤਾ ਕਿ ਤੁਸੀਂ ਨਾ ਆਓ। ਪਹਿਲਾਂ ਤੇ ਹਰਿਆਣੇ ਵਾਲਿਆਂ ਨੇ ਜਿੱਦਾਂ ਕਹਿ ਲਓ ਕਿ ਨਾ ਕਰ ਦਿੱਤੀ ਸੀਗੀ, ਪਹਿਲਾਂ ਇਹਨਾਂ ਨੂੰ ਦੱਸ ਦਿੱਤਾ ਸੀਗਾ, ਤਾਂ ਹੁਣ ਦਿੱਲੀ ਪੁਲਿਸ ਨੇ ਵੀ ਆਫੀਸ਼ੀਅਲੀ ਕਹਿ ਦਿੱਤਾ ਕਿ ਕਰੋਨਾ ਕਾਰਨ ਲੋਕਾਂ ਦੇ ਇਕੱਠ ਤੇ ਪਾਬੰਦੀ। ਆਹ ਲਓ ਦੱਸੋ, ਹੁਣ ਆ ਕੰਟਰਾਡਿਕਸ਼ਨ ਨਿਕਲ ਆਈ ਨਾ ਕਿ ਹਰਿਆਣੇ ਦੇ ਵਿੱਚ ਤੁਸੀਂ ਇਹ ਕਹਿ ਕੇ ਰੋਕ ਰਹੇ ਹੋ ਕਿ ਅਮਨ ਕਾਨੂੰਨ ਲਈ ਖਤਰਾ ਹੈ, ਤੇ ਉਹ ਕਹਿੰਦੇ ਕਿ ਨਹੀਂ, ਕਰੋਨਾ ਦਾ ਖਤਰਾ ਦਿੱਲੀ ਵਾਲੇ ਕਹਿੰਦੇ ਆ। ਸੋ ਇੱਕ ਬਹਾਨਾ ਤਾਂ ਲੱਭ ਲਓ ਨਾ ਕਿ ਯਾਰ ਆਹ ਖਤਰਾ। ਹੁਣ ਦਿੱਲੀ ਪੁਲਿਸ ਨੂੰ ਸਵਾਲ ਕੀਤਾ ਜਾਵੇ ਕਿ ਜਿਸ ਤਰ੍ਹਾਂ ਇਹਨਾਂ ਨੇ ਬਿਹਾਰ ਫਤਹ ਕਰਨ ਤੋਂ ਬਾਅਦ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਨੱਡਾ ਜੀ ਨੇ ਜਿਹੜੀ ਉਹ ਕੀਤੀ ਸੀਗੀ ਇੱਕ ਕਹਿ ਲਓ ਪ੍ਰੈਸ ਕਾਨਫਰੰਸ, ਤੇ ਉਹਦੇ ਵਿੱਚ ਕਿੰਨੇ ਲੋਕ ਸੀ? ਤੁਸੀਂ ਆਪ ਦੱਸ ਦਿਓ, ਵਿਜ਼ੂਅਲ ਦੇਖ ਕੇ ਤੁਹਾਡੇ ਕੋਲ ਅਵੇਲੇਬਲ ਹੋਣੇ ਆ ਜੀ। ਹੁਣ ਜਿਹੜਾ ਮਰਜ਼ੀ ਦੇਖ ਲਓ, ਹਜ਼ਾਰਾਂ ਦੀ ਤਾਦਾਦ ਹੈ ਉੱਥੇ ਲੋਕਾਂ ਦੀ। ਤਾਂ ਉਹਨਾਂ ਨੂੰ ਕੀ ਗੱਲ ਆ ਕਿ ਕਰੋਨਾ ਜਿਹੜਾ ਉਹ ਜਾਣਦਾ ਵੀ, ਬਹੁਤ ਲੰਮੇ ਸਮੇਂ ਤੋਂ ਜਾਣਦਾ ਕਿ ਆਪਣੇ ਬੰਦੇ ਯਾਰ ਇਹਨਾਂ ਨੂੰ ਕੁਛ ਨਹੀਂ ਕਹਿਣਾ। ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਅਜੀਬੋ ਗਰੀਬ ਦੀਆਂ ਤਰਕ ਦਲੀਲਾਂ ਲੈ ਕੇ ਚੱਲ ਰਹੀਆਂ ਨੇ ਕਿ ਹਾਂਜੀ ਅਸੀਂ ਕਰੋਨਾ ਦਾ ਖਤਰਾ। ਠੀਕ ਹੈ, ਕਰੋਨਾ ਬਿਮਾਰੀ ਜਿਹੜੀ ਉਹ ਵੀ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਭੇਤ ਬਣ ਗਈ ਹੈ। ਠੀਕ ਹੈ, ਉਹਦੇ ਵਿੱਚ ਤੁਸੀਂ ਪਰਹੇਜ਼ ਰੱਖ ਸਕਦੇ ਹੋ, ਤੁਸੀਂ ਕਰ ਸਕਦੇ ਹੋ, ਪਰ ਰੌਲਾ ਇਹ ਹੈ ਕਿ ਜਦ ਕਿਸੇ ਦੀ ਰੋਟੀ ਤੇ ਬਣ ਆਉਂਦੀ ਹੈ ਤਾਂ ਫਿਰ ਉਹ ਚੀਜ਼ਾਂ ਨਹੀਂ ਉਹ ਗੌਲਦਾਰ। ਦੂਜੀ ਗੱਲ ਇਹ ਆ ਕਿ ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਫਿਕਰ ਸੀਗਾ, ਤੁਸੀਂ ਆਹ ਚੀਜ਼ਾਂ ਜਿਹੜੀਆਂ ਨੇ ਉਹ ਸਟੇਟਸ ਨੂੰ ਵੀ ਕਹੋ, ਜਿਹੜੀਆਂ ਇਸ ਵੇਲੇ ਤਾਕਤਾਂ ਇਸ ਦੇਸ਼ ਨੂੰ ਚਲਾ ਰਹੀਆਂ, ਉਹਨਾਂ ਨੂੰ ਵੀ ਕਹੋ ਕਿ ਭਾਈ ਇਹਨਾਂ ਦਾ ਮਸਲਾ ਹੱਲ ਕਰੋ। ਕੱਲ੍ਹ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਬਿਮਾਰੀ ਦੇ ਰੂਪ ਦੇ ਵਿੱਚ ਜਾਂ ਹਿੰਸਾ ਦੇ ਰੂਪ ਦੇ ਵਿੱਚ ਤਬਦੀਲ ਨਾ ਹੋਣ। ਸੋ ਉਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਨਾਜ਼ੁਕ ਦੌਰ 'ਚ। ਜੇ ਤੁਸੀਂ ਮੰਨਦੇ ਹੋ ਕਿ ਦੌਰ ਬੜਾ ਸੈਂਸਿਟਿਵ ਹੈ, ਤੇ ਇਸ ਦੌਰ ਦੇ ਵਿੱਚ ਫਿਰ ਤੁਸੀਂ ਨਿਬੇੜਾ ਕਰ ਦਿਓ ਕਿ ਹਾਂ ਭਾਈ, ਕਿਸਾਨਾਂ ਨੂੰ ਭਰੋਸਾ ਦੇ ਦਿਓ ਕਿ ਘਰੋਂ ਘਰੀ ਚੱਲ ਜਾਓ, ਅਸੀਂ ਤੁਹਾਡਾ ਮਸਲਾ ਹੱਲ ਕਰ ਦਿਆਂਗੇ। ਜੀ ਜੀ ਜੀ, ਕਰੋਨੇ ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਪੰਜਾਬ ਸਰਕਾਰ ਨੇ ਹੁਣ ਜਿਹੜਾ ਇੱਕ ਵੱਡਾ ਫੈਸਲਾ ਕਹਿੰਦੇ ਲਿਆ ਆ, ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਲੱਗੇਗਾ ਰਾਤ ਦਾ ਕਰਫਿਊ। ਹਾਂਜੀ, 10 ਵਜੇ ਤੋਂ ਲੈ ਕੇ ਕਹਿੰਦੇ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ, ਤੇ ਨਾਲ ਹੀ ਇਹਨਾਂ ਨੇ ਕਿਹਾ ਕਿ 9:30 ਵਜੇ ਤੱਕ ਹੋਟਲ, ਰੈਸਟੋਰੈਂਟ, ਮੈਰਿਜ ਪੈਲਸ ਵਗੈਰਾ ਜਿਹੜੇ ਬੰਦ ਕਰਨੇ ਹੋਣਗੇ। ਬਾਕੀ ਜੇ ਕੋਈ ਮਾਸਕ ਨਹੀਂ ਪਾਊਗਾ 1000 ਰੁਪਇਆ ਜੁਰਮਾਨਾ। ਪੈਸੇ ਮੁੱਕ ਗਏ ਹੋਣੇ ਹੋਰ ਇਹਨਾਂ ਦੇ ਕੋਲ ਕੀ ਆ, 4 ਪੈਸੇ ਇਕੱਠੇ ਕਰ ਲੈਣਗੇ। ਮੈਨੂੰ ਦੱਸੋ, ਇਹੋ ਜਿਹੀ ਠੰਡ ਦੇ ਵਿੱਚ ਮੈਂ ਬੈਠਾ ਤੁਹਾਡੇ ਨਾਲ ਗੱਲ ਕਰਨ ਡਿਆ, ਇੰਡੀਆ ਦੇ ਵਿੱਚ 10:34 ਹੋ ਗਏ ਆ, ਮੈਂ ਚੱਪਲਾਂ ਪਾਈਆਂ, ਸੱਚ ਜਾਣੋ ਮੇਰੇ ਪੈਰਾਂ ਨੂੰ ਸੁੰਨ ਚੜ੍ਹਨ ਡਈ ਆ। ਮੈਂ ਦਿਲ 'ਚ ਸੋਚਣ ਡਿਆ ਕਿ ਕਦੋਂ ਰਾਜ ਕਰਨ ਵੀ ਰੱਖੂਗਾ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸੁੰਨ ਚੜ੍ਹਨ ਡਈ ਆ। ਇਹੋ ਜਿਹੀ ਰਾਤ ਦੇ ਵਿੱਚ ਕੌਣ ਬਾਹਰ ਨਿਕਲਦਾ? ਆਹ 10:34 ਦਾ ਟਾਈਮ ਹੋਇਆ, ਕੌਣ ਬਾਹਰ ਨਿਕਲੂਗਾ? ਕੱਲਾ ਕਰੋਨਾ ਹੀ ਹੈ, ਫਿਰ ਸੜਕਾਂ ਤੇ ਦੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਕਰੋਨਾ ਯਾਰ, ਫਿਰ ਹੋਰ ਤੇ ਕੋਈ ਬਾਹਰ ਨਹੀਂ ਨਿਕਲੂਗਾ। ਇਹੋ ਜਿਹਾ ਫੈਸਲਾ, ਮਾਸਕ ਨਾ ਪਹਿਨੋ ਤੇ 1500 ਦੀ ਜਗ੍ਹਾ ਤੇ 1000 ਰੁਪਇਆ ਲਿਆ, ਕੀ ਹੋ ਜੂਗਾ? ਕਰੋਨਾ ਜਿਹੜਾ ਪੁੱਠਾ ਮੁੜ ਜੂਗਾ। ਸੋ ਪੈਸੇ ਇਕੱਠੇ ਕਰਨ ਦਾ ਕੋਈ ਨਾ ਕੋਈ ਇਹਨਾਂ ਨੇ ਤਰੱਦਦ ਕਰਨਾ ਹੁੰਦਾ। ਹੁਣ ਇਹਨਾਂ ਨੇ ਫੈਸਲਾ ਲੈ ਲਿਆ। ਗ੍ਰਹਿ ਮੰਤਰਾਲੇ ਨੇ ਵੀ ਇੱਕ ਜਾਰੀ ਕਰ ਦਿੱਤੀ ਹੈ ਗਾਈਡਲਾਈਨ। ਉਹ ਕਹਿੰਦੇ ਆ ਕਿ ਕੰਟੇਨਮੈਂਟ ਜ਼ੋਨਾਂ ਤੇ ਸਖਤੀ ਦੇ ਨਿਰਦੇਸ਼ ਦਿੰਦੇ ਆ, ਜਿਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਭੀੜ ਨੂੰ ਕਾਬੂ ਕਰਨਾ ਲਾਜ਼ਮੀ ਹੋਏਗਾ। ਵੱਖ-ਵੱਖ ਗਤੀਵਿਧੀਆਂ ਤੇ ਭੀੜ ਨੂੰ ਕਾਬੂ ਕਰਨਾ ਲਾਜ਼ਮੀ ਹੋਏਗਾ। ਮਤਲਬ ਕਿ ਕੰਟੇਨਮੈਂਟ ਜ਼ੋਨ ਜਿਹੜੇ ਆ ਉਹ ਹੁਣ ਤੈਅ ਕਰਨਗੇ ਅੰਕੜੇ, ਮਤਲਬ ਕਿ ਕੇਸ ਕਿਹਦੇ ਹੱਥ ਦੇ ਵਿੱਚ ਆ? ਕੇਸ ਐਸੀ ਇੱਕ ਖੇਡ ਬਣ ਗਈ ਆ ਕਿ ਇੰਡੀਆ ਦੇ ਵਿੱਚ ਦੇਖੋ 95,000 ਕੇਸ ਆਇਆ ਤੇ ਕਹਿੰਦੇ ਜੀ ਸਭ ਅੱਛਾ, ਕੋਈ ਚੱਕਰ ਨਹੀਂ। ਮੀਡੀਆ ਬੋਲਿਆ ਤੱਕ ਨਹੀਂ।
ਔਰ ਅੱਜ 40-45 ਹਜ਼ਾਰ ਤੇ ਮਤਲਬ ਕਿ 50% ਕੇਸ ਘਟ ਗਏ ਨੇ। ਤੇ ਅੱਜ ਮੀਡੀਆ ਨੇ ਹਾਹਾਕਾਰ ਮਚਾ ਦਿੱਤੀ ਕਿ ਪ੍ਰਧਾਨ ਮੰਤਰੀ ਐਮਰਜੈਂਸੀ ਹਾਲਤ ਦੇ ਵਿੱਚ CM ਜਿੰਨੇ ਉਹਨਾਂ ਦੇ ਨਾਲ ਮੀਟਿੰਗ ਕਰਦੇ ਆ। ਕਮਾਲ ਦੀ ਗੱਲ ਹੈ। ਉਹ ਕੀ ਰਿਹਾ, ਚੱਲ ਕੀ ਰਿਹਾ। ਮੈਂ ਤੇ ਵੈਕਸੀਨ ਤੇ ਵੀ ਸਵਾਲ ਚੁੱਕਦਾ ਕਿ ਤੁਸੀਂ 93% ਕਹਿੰਦੇ 93% ਤੁਸੀਂ ਕਹਿੰਦੇ ਹੋ ਕਿ ਰਿਕਵਰੀ ਏਰੀਆ 'ਚ ਆ ਇਹਨਾਂ ਦੀ, 93% ਹੀ ਇੰਡੀਆ ਦੀ, ਤਾਂ 93% ਤੇ ਬਿਨਾਂ ਟੀਕੇ ਤੋਂ ਠੀਕ ਹੋ ਚੁੱਕੇ ਆ। ਤੇ ਕੋਈ ਵੀ ਕੰਪਨੀ ਦਾਅਵਾ ਨਹੀਂ ਕਰ ਰਹੀ ਕਿ ਅਸੀਂ 100% ਦਾ 100% ਨਤੀਜਾ ਦੇਵਾਂਗੇ। ਸਾਰੀਆਂ ਕਾਹਲੀ 'ਚ ਲੱਗੀਆਂ। ਪੋਲੀਓ ਵਾਲਾ ਤੁਹਾਨੂੰ ਪਤਾ ਸ਼ਾਇਦ ਇਤਿਹਾਸ ਦੇ ਵਿੱਚ ਦਰਜ ਆ, 1953-54 ਦੀ ਗੱਲ ਆ। ਉਦੋਂ ਇੱਕ ਵਿਗਿਆਨਕ ਨੂੰ ਪੈਸਾ ਦਿੱਤਾ ਸੀਗਾ ਤੇ ਉਹਨੇ ਆਖਿਆ ਕਿ ਮੈਂ ਖੋਜ ਲਈ ਆ ਵੈਕਸੀਨ। ਤੇ ਬਾਅਦ ਦੇ ਵਿੱਚ ਹੋਇਆ ਕਿ 1,65,000 ਡੋਜ਼ ਚੱਲ ਗਈ, ਜਿਹਦੇ ਚੋਂ 70,000 ਬੰਦਾ ਜਿਹੜਾ ਅੰਗਹੀਨ ਹੋ ਗਿਆ ਸੀਗਾ। ਉਹ ਕਾਹਲੀ 'ਚ ਬਣਾਇਆ ਸੀਗਾ, ਉਹ ਕਾਹਲੀ 'ਚ ਸਾਰਾ ਪ੍ਰੋਜੈਕਟ ਜਿਹੜਾ ਨੇਪਰੇ ਚਾੜਿਆ ਗਿਆ ਸੀਗਾ। ਤੇ ਮੈਂ ਤੇ ਇੱਥੇ ਵੀ ਹੈਰਾਨ ਆ ਕਿ 93% ਤੇ ਆਪਣੇ ਆਪ ਹੀ ਠੀਕ ਹੋ ਰਿਹਾ। ਤੁਸੀਂ ਆਪ ਹੀ ਕਹਿ ਰਹੇ ਹੋ ਕਿ ਰਿਕਵਰੀ ਰੇਟ ਸਾਡੀ 93% ਆ। ਤੇ 93% ਤੱਕ ਦੀ ਉਹ ਹੁਣ ਤੱਕ ਦਵਾਈ ਦਾ ਦਾਅਵਾ ਕਿ 93% 94% ਕਰ ਰਿਹਾ। 100% ਕਿਸੇ ਨੇ ਦਾਅਵਾ ਕੋਈ ਕੀਤਾ ਤੇ ਮੈਨੂੰ ਜ਼ਰੂਰ ਦੱਸਿਓ। ਭੇਤ ਭਰੀ ਹਾਲਤ ਹੈ ਇਸ ਕਰੋਨਾ ਦੀ। ਇੱਥੇ ਇਹਨਾਂ ਦੇ ਹੱਥ ਦੇ ਵਿੱਚ ਜਿੰਨੇ ਮਰਜ਼ੀ ਦਿਨ ਦੇ ਵਿੱਚ ਕੇਸ ਕੱਢ ਦੇਣ। ਜਾਂ ਇਲੈਕਸ਼ਨ ਹੁੰਦਾ ਤੇ ਕੋਈ ਗੌਲਦਾ ਹੀ ਨਹੀਂ ਕਰੋਨਾ ਦੇ ਕਿੰਨੇ ਕੇਸ ਆ। ਹੁਣ ਦੇਖ ਲਓ ਤੇ ਜਿੰਨੇ ਚੈਨਲ ਉਹ ਕਾਮਾ ਰੌਲੀ ਪਾਈ ਜਾਂਦੇ, ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬਸ ਕਰੋਨਾ ਨੇ ਹੁਣ ਛੱਡਣਾ ਹੀ ਕੱਖ ਨਹੀਂ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, DGP ਦੇ ਕਹਿੰਦੇ ਹੁਕਮਾਂ ਨੇ ਪੁਲਿਸ ਨੂੰ ਪਾਈਆਂ ਭਾਜਣਾ। ਪੂਰੇ ਪੁਲਿਸ ਵਿਭਾਗ ਦੇ ਵਿੱਚ ਮਚੀ ਹਲਚਲ। ਕੀ ਕਿਹਾ ਜੀ ਇਹਨਾਂ ਨੇ? ਦੇਖੋ ਇਹਨਾਂ ਦਾ ਨਾ ਕੋਈ ਕਾਨੂੰਨ ਬਣਿਆ ਸੀਗਾ, ਮਤਲਬ ਕਿ ਕੋਈ ਨਿਯਮ ਬਣਿਆ ਸੀਗਾ ਜੋ ਕਿ ਪਿਛਲੇ 15 ਸਾਲ ਤੋਂ 10-15 ਸਾਲ ਤੋਂ ਜਿਹੜੇ ਨੌਕਰੀ ਕਰ ਰਹੇ, ਮੇਰੇ ਖਿਆਲ ਦੇ ਨਾਲ 15 ਸਾਲ ਤੱਕ ਜਿਹੜੇ ਕਿਤੇ ਇੱਕ ਜਗ੍ਹਾ ਤੇ ਰਹੇ ਆ, ਹੁਣ ਉਹਨਾਂ ਨੂੰ ਜ਼ਿਲ੍ਹਾ ਛੱਡਣਾ ਪਊਗਾ। ਮਤਲਬ ਉੱਥੇ ਹੌਲਦਾਰ ਤੋਂ ਲੈ ਕੇ ਜਿਹੜੇ ਇਹਨਾਂ ਦੇ ਥਾਣੇਦਾਰ ਰੈਂਕ ਦੇ ਹੁੰਦੇ ਆ, ਇਹ ਇਹਨਾਂ ਨੇ ਹੁਕਮ ਜਾਰੀ ਕਰ ਦਿੱਤਾ ਹੈ। ਤੇ ਜੇ ਕਿਸੇ ਨੇ ਇੱਕ ਰੇਂਜ ਦੇ ਵਿੱਚ 20 ਸਾਲ ਤੱਕ ਸਰਵਿਸ ਕੀਤੀ, ਉਹਨੂੰ ਰੇਂਜ ਵੀ ਬਦਲਣੀ ਪਊਗੀ। ਤਾਂ ਦੱਸਦੇ ਕਿ 2007 ਦੇ ਪੁਲਿਸ ਐਕਟ ਦੇ ਵਿੱਚ ਇਹ ਵਿਵਸਥਾ, ਪਰ 13 ਸਾਲ ਤੱਕ ਵੋਟ ਬੈਂਕ ਦੀ ਰਾਜਨੀਤੀ ਦੇ ਚੱਕਰ 'ਚ ਮਾਮਲਾ ਚੱਲਿਆ ਰਿਹਾ। ਸੋ ਇਹ ਹੁਣ ਪੁਆੜਾ ਪੈ ਗਿਆ। ਕਈਆਂ ਨੂੰ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਤੇ ਕਈਆਂ ਨੂੰ ਆਪਣੀ ਰੇਂਜ ਹੀ ਛੱਡਣੀ ਪਊਗੀ। ਤੇ ਹੁਣ ਬਹਾਨੇ ਵੀ ਵੱਖੋ ਵੱਖਰੇ ਲੈ ਕੇ ਆ ਰਹੇ ਆ ਪੁਲਿਸ ਮੁਲਾਜ਼ਮ। ਕੋਈ ਕਹਿੰਦਾ ਜੀ ਕਰੋਨਾ ਕਾਲ ਦੇ ਵਿੱਚ ਫੈਮਿਲੀ ਨੂੰ ਲੈ ਕੇ ਜਾਈਏ ਕਿਤੇ, ਇਹ ਮਾਮਲਾ ਜਿਹੜਾ ਬੜਾ ਕਸੂਤਾ ਹੋ ਜਾਣਾ। ਕੋਈ ਕੁਛ ਬਹਾਨਾ ਦੇ ਰਿਹਾ, ਕੋਈ ਕੁਛ। ਤਾਂ ਜਾਨੀ ਹਫੜਾ ਤਫੜੀ ਜਿਹੜੀ ਹੈ ਉਹ ਮੱਛੀ ਪਈ। ਜੀ ਜੀ। ਸੋ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।